बिस्मिल्लाहिर्रहमानिर्रहीम जी अस्सलाम वालेकुम जी। मैं अज़रा इमरान ते ख्याल चाल ने तुहाडे ठीक ठाक हो। उम्मीद है कि तुसीं सारे ठीक होवोगे। अल्लाह पाक तुहानू अपनी हिफ्ज़ो ईमान च रखे। अल्लाह पाक तुहाडियां तमाम परेशानियां मुसीबतां दूर फरमाए। जिथे जिथे है वो अल्लाह पाक तुहानू खुश रखे जी। अच्छा नाज़रीन, अज जिहड़ा है ना असीं लगान लगे सी फ्रैश फलियां दा बीज। पहले भी मैं एक विलाग च तुहानू एक नहीं बल्कि दो विलाग च तुहानू पहली तैयार करदे आए दस चुकी हाँ कि असीं इत्थे फ्रैश फलियां दा बीज लगाना। पहले असीं इत्थे लगाई हुई सी सुपरफैन मूंजी। ਤੇ ਇਹ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਅਸੀਂ ਇਹਦੇ 'ਚ ਲਗਾਵਾਂਗੇ ਫਰੈਸ਼ ਫਲੀਆਂ ਦਾ ਬੀਜ ਤੇ ਉਦੋਂ ਵੀ ਤੁਹਾਨੂੰ ਜ਼ਰੂਰ ਆਪਣਾ ਕੰਮ ਵਿਖਾਵਾਂਗੇ, ਜ਼ਰੂਰ ਦਿਖਾਵਾਂਗੇ ਕਿ ਅਸੀਂ ਕਿਸ ਤਰ੍ਹਾਂ ਮਤਲਬ ਕਿ ਇਹਨਾਂ ਬੀਜ ਲਗਾਵਾਂਗੇ। ਤੇ ਬੀਜ ਕੁਛ ਇਸ ਤਰ੍ਹਾਂ ਹੋਇਆ ਕਿ ਕੁਛ ਔਰਤਾਂ ਜਿਹੜੀਆਂ ਨਾ ਸਵੇਰ ਟਾਈਮ ਆ ਕੇ ਜਿਹੜੀਆਂ ਨੇ ਲਗਾ ਚੁੱਕੀਆਂ ਨੇ ਤੇ ਅਸੀਂ ਜ਼ਰਾ ਘਰ ਦੇ ਕੰਮਾਂ 'ਚ ਥੋੜਾ ਬਿਜ਼ੀ ਸੀ, ਮੈਂ ਨਹੀਂ ਆ ਸਕੀ ਹੈ। ਲੇਕਿਨ ਉਹ ਥੋੜਾ ਜਿਹਾ ਬੀਜ ਜਿਹੜਾ ਲਗਾ ਕੇ ਨਾ ਤੇ ਕੁਛ ਬੀਜ ਜਿਹੜਾ ਹੈ ਨਾ ਉਹ ਬਚਾ ਕੇ ਚਲੇ ਗਈਆਂ ਨੇ। ਕੁਛ ਜਿਹੜੀ ਇਹ ਜਗ੍ਹਾ ਵੀ ਛੋੜ ਕੇ ਗਈਆਂ ਨੇ। ਤੇ ਮੈਂ ਭਾਈ ਨੂੰ ਕਿਹਾ ਸੀ ਚਲੋ ਅਸੀਂ ਆਪ ਲਗਾ ਲਾਂਗੇ। ਨਾਲੇ ਮੈਂ ਆਪਣੇ ਨਾਜ਼ਰੀਨ ਨੂੰ ਇਸ ਚੀਜ਼ ਦਾ ਆਖਿਆ ਹੈ ਕਿ ਉਹਨਾਂ ਨੂੰ ਵੀ ਇਹ ਅਸੀਂ ਜ਼ਰੂਰ ਦਿਖਾਵਾਂਗੇ ਕਿ ਕਿਹੜਾ ਅਸੀਂ ਬੀਜ ਫਰੈਸ਼ ਫਲੀਆਂ ਦਾ ਬੀਜ ਲਗਾਉਣ ਲੱਗੇ ਹਾਂ। ਇਹ ਤੁਹਾਨੂੰ ਜ਼ਰੂਰ ਦਿਖਾਵਾਂਗੇ। ਇਸ ਵਜ੍ਹਾ ਤੋਂ ਮੈਂ ਭਾਈ ਨੂੰ ਕਿਹਾ ਭਾਈ ਤੁਸੀਂ ਕੁਛ ਜਗ੍ਹਾ ਜਿਹੜੀ ਛੋੜਨੀ ਅਸੀਂ ਆਪ ਲਗਾ ਲਾਂਗੇ। ਕੁਛ ਮੂਲੀਆਂ ਦਾ ਬੀਜ ਲਗਾਉਣ ਵਾਲਾ ਪਿਆ, ਗੋਂਗਲਾਂ ਦੇ ਇਸ ਤਰ੍ਹਾਂ ਦੇ ਮੁਖਤਲਿਫ ਬੀਜ ਜਿਹੜੇ ਨੇ ਲਗਾਉਣ ਵਾਲੇ ਪਏ ਸੀ। ਅਸੀਂ ਕਿਹਾ ਜ਼ਰੂਰ ਤੁਹਾਨੂੰ ਦਿਖਾਵਾਂਗੇ ਤੇ ਉਹ ਵੀ ਤੁਹਾਨੂੰ ਲਗਾਉਂਦੇ ਦਿਖਾਵਾਂਗੇ। ਇਹ ਫਰੈਸ਼ ਫਲੀਆਂ ਦਾ ਬੀਜ ਵੀ ਲਗਾਉਂਦੇ ਦਿਖਾਵਾਂਗੇ। ਇਹ ਮੈਂ ਕੋਲ ਕੋਲੀ ਰੱਖੀ ਹੋਈ ਹੈ, ਇਹਦੇ ਅੰਦਰ ਜਿਹੜਾ ਨਾ ਅਸੀਂ ਇਹ ਬੀਜ ਪਹਿਲੇ ਪਾ ਲਾਂਗੇ ਤੇ ਨਾਲ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ, ਤੁਹਾਨੂੰ ਦਿਖਾਉਂਦੇ ਰਵਾਂਗੇ। ਅੱਛਾ ਜੀ, ਕੋਲ ਸਾਡੇ ਜਿਹੜਾ ਨਾ ਮੋਟਰ ਵੀ ਮਾਸ਼ਾਅੱਲਾ ਦੇ ਨਾਲ ਚੱਲ ਰਹੀ ਹੈ। ਬਹੁਤ ਖੂਬਸੂਰਤ ਜਿਹਾ ਨਜ਼ਾਰਾ ਹੈ ਪਿੰਡ ਦਾ। ਇਹ ਵੀ ਤੇ ਠੰਡਾ ਪਾਣੀ ਇੱਥੋਂ ਅਸੀਂ ਕੋਈ ਕੰਮ ਵਗੈਰਾ ਕਰ ਦੇਈਏ ਤੇ ਮਾਸ਼ਾਅੱਲਾ ਦੇ ਨਾਲ ਇਹ ਪਾਣੀ ਅਸੀਂ ਜਿਹੜਾ ਨਾ ਪੀਦਾ। ਕੋਈ ਖਾਸ ਫਿਲਟਰ ਦੇ ਪਾਣੀ ਦੀ ਸਾਨੂੰ ਡੇਰਿਆਂ ਤੇ ਆ ਕੇ ਜ਼ਰੂਰਤ ਨਹੀਂ ਪੈਂਦੀ। ਪਿੰਡਾਂ 'ਚ ਇਹ ਵੈਸੇ ਮੌਜ ਹੈ ਵੇ। ਪਿੰਡਾਂ 'ਚ ਵੀ ਇਹ ਚੀਜ਼ਾਂ ਜਿਹੜੀਆਂ ਨੇ ਆ ਚੁੱਕੀਆਂ ਨੇ, ਫਿਲਟਰ ਵਗੈਰਾ ਲੱਗ ਚੁੱਕੇ ਹੋਏ ਨੇ। ਜ਼ਾਹਿਰ ਜੀ ਗੱਲ ਹੈ ਸਾਡੀ ਸਿਹਤ ਵਾਸਤੇ ਇਹ ਸਾਰਾ ਕੰਮ ਕੀਤਾ ਗਿਆ। ਲੇਕਿਨ ਜ਼ਿਆਦਾ ਮਤਲਬ ਕਦੀ ਸਮਝਿਆ ਨਹੀਂ ਹੈ ਕਿ ਡੇਰੇ ਤੇ ਆ ਕੇ ਅਸੀਂ ਟਿਊਬਵੈਲ ਦਾ ਪਾਣੀ ਪੀਵਾਂਗੇ, ਬਿਮਾਰ ਹੋਵਾਂਗੇ ਕਿਸ ਤਰ੍ਹਾਂ। ਲੇਕਿਨ ਇਹੀ ਪਾਣੀ ਅਸੀਂ ਪੀਦਾ। ਅੱਲਾਹ ਪਾਕ ਦਾ ਬੜਾ ਕਰਮ ਹੈ। ਅੱਛਾ ਨਾਜ਼ਰੀਨ, ਹੁਣ ਅਸੀਂ ਆ ਗਏ ਉਸ ਤਰਫ ਜਿੱਧਰ ਜਿਹੜਾ ਨਾ ਕੁਛ ਜਿਹੜੇ ਨੇ ਜਗ੍ਹਾ ਛੋੜੀਆਂ ਹੋਈਆਂ ਨੇ ਲਗਾਉਣ ਵਾਸਤੇ। ਇਹ ਜਿਹੜਾ ਨਾ ਇਸ ਪੂਰੀ ਵੱਟ ਦੇ ਉੱਤੇ ਕਾਫੀ ਲੰਬੀ ਜਿਹੜੀ ਹੈ ਨਾ ਵੱਟ ਹੈ। ਮੈਂ ਤੁਹਾਨੂੰ ਦੱਸਿਆ ਕਿ 9 ਕਨਾਲ ਜਗ੍ਹਾ ਹੈ ਇਹ ਜਿਹੜੀ ਜਿੱਥੇ ਅਸੀਂ ਫਲੀਆਂ ਲਗਾਈਆਂ ਨੇ। ਤੇ ਮਾਸ਼ਾਅੱਲਾ ਦੇ ਨਾਲ ਇੱਥੇ ਫਲੀਆਂ ਲਗਾਈਆਂ ਨੇ। ਤੇ ਜਦੋਂ ਮਤਲਬ ਗੰਦਮ ਬੀਜਣ ਦਾ ਟਾਈਮ ਆਣਾ 12ਵੇਂ ਮਹੀਨੇ ਜਾ ਕੇ ਅਸੀਂ ਇੱਥੇ ਜਿਹੜਾ ਨਾ ਗੰਦਮ ਵੀ ਜਿਹੜੀ ਹੈ ਲਗਾਉਣੀ, ਉਦੋਂ ਤੱਕ ਫਲੀਆਂ ਅਸੀਂ ਫਲੀਆਂ ਦੀ ਫਸਲ ਜਿਹੜੀ ਹੈ ਭਰਪੂਰ ਲੈ ਚੁੱਕੇ ਹੋਵਾਂਗੇ। ਸਭ ਤੋਂ ਪਹਿਲੇ ਖੋਲ ਕੇ ਇਸ ਬੀਜ ਨੂੰ ਇਸ ਕੋਲੀ ਦੇ ਅੰਦਰ ਪਾ ਲਾਂਗੇ ਤਾਂ ਕਿ ਆਸਾਨੀ ਨਾਲ ਲੈ ਕੇ ਦਾਣਾ ਦਾਣਾ ਲਗਾ ਸਕੀਏ। ਥੋੜਾ ਜਿਹਾ ਇਹਦੇ 'ਚ ਪਾ ਲਾਂਗੇ ਅਸੀਂ। ਤੇ ਇਹ ਨਾ ਦੇਖੀ ਹੋਵਾਂਗੀ ਕਿ ਲੰਬੀ ਲੰਬੀ ਜੀ ਫਲੀ ਲੋਬੀਆ ਟਾਈਪ ਹੀ ਲੱਗ ਰਹੀ ਹੁੰਦੀ ਹੈ ਨਾ, ਇਹ ਵੀ ਉਸੇ ਤਰ੍ਹਾਂ ਹੁੰਦੀ ਹੈ। ਇਹਨੂੰ ਫਰੈਸ਼ ਫਲੀ ਬੋਲ ਦਈਦਾ। ਤੇ ਇਹਦਾ ਜਿਹੜਾ ਨਾ ਅਸੀਂ ਇੱਕ ਇੱਕ ਦਾਣਾ ਜਿਹੜਾ ਲਗਾਵਾਂਗੇ ਥੋੜੇ ਥੋੜੇ ਫਾਸਲੇ ਦੇ ਉੱਤੇ ਲਗਾਉਂਦੇ ਜਾਵਾਂਗੇ। ਬਹੁਤ ਮਹਿੰਗਾ ਬੀਜ ਅਸੀਂ ਲੈ ਕੇ ਆਏ ਹਾਂ। ਅੱਛਾ ਜੀ, ਇਹਦਾ ਇੱਕ ਇੱਕ ਦਾਣਾ ਜਿਹੜਾ ਨਾ ਅਸੀਂ ਲੈ ਕੇ ਲਗਾਉਂਦੇ ਜਾਵਾਂਗੇ। ਗਰਮੀ ਵੀ ਜਿਹੜੀ ਹੈ ਨਾ ਕਦੀ ਕਦੀ ਜਿੱਦਾਂ ਲੱਗਦਾ ਕਿ ਹੁਣ ਅੱਗੋਂ ਠੰਡ ਆ ਜਾਣੀ, ਥੋੜੀ ਜਿਹੀ ਬਾਰਿਸ਼ ਆਉਂਦੀਆਂ ਨੇ। ਤੇ ਨਹੀਂ ਤੇ ਜਿਹੜਾ ਫਿਰ ਗਰਮੀ ਬਹੁਤ ਜ਼ੋਰਾਂ ਦੇ ਨਾਲ ਅੱਜ ਹਬਸ ਕਾਫੀ ਜ਼ਿਆਦਾ ਇੱਥੇ। ਅਸੀਂ ਨਾਲ ਨਾਲ ਲਗਾਉਂਦੇ ਰਹਾਂਗੇ, ਨਾਲ ਨਾਲ ਜੀ ਤੁਹਾਨੂੰ ਦੱਸਦੇ ਰਹਾਂਗੇ ਇਹਦੇ ਬਾਰੇ 'ਚ। ਕਿ ਤੁਹਾਨੂੰ ਇੱਕ ਹੋਰ ਗੱਲ ਦੱਸਦੇ ਚੱਲੀ ਕਿ ਪਹਿਲੀ ਅਸੀਂ ਸਭ ਤੋਂ ਪਹਿਲੇ ਤਿਆਰ ਕੀਤੀ। ਤਕਰੀਬਨ ਜਦੋਂ ਓੜੇ ਮਾਰਨ ਦੇ ਕਰੀਬ ਅਸੀਂ ਪਹੁੰਚੇ ਇਹਨਾਂ ਤੇ ਬਾਰਿਸ਼ ਹੋ ਗਈ ਹੈ। ਬਾਰਿਸ਼ ਹੋਣ ਨਾਲ ਜ਼ਮੀਨ ਕਰੰਟ ਹੋ ਗਈ, ਮਤਲਬ ਕਿ ਇਹ ਜੰਮ ਗਈ ਹੋਈ ਸੀ ਮਿੱਟੀ। ਅਸੀਂ ਭਾਈ ਨੂੰ ਬੜਾ ਕਿਹਾ ਕਿ ਇੰਜੀ ਓੜੇ ਮਾਰ ਕੇ ਇੱਕ ਦਫਾ ਉਹ ਕਰਕੇ ਤੇ ਇਹਦੇ ਅੰਦਰ ਬੀਜ ਲਗਾ ਦੇਣਾ। ਉਹਨਾਂ ਨੇ ਕਿਹਾ ਨਹੀਂ ਦੁਬਾਰਾ। ਫਿਰ ਦੁਬਾਰਾ ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ। ਫਿਰ ਇਹ ਓੜੇ ਜਿਹੇ ਬਣਵਾਏ, ਮਰਵਾਏ। ਫਿਰ ਉਸ ਤੋਂ ਬਾਅਦ ਜਿਹੜਾ ਨਾ ਹੁਣ ਅਸੀਂ ਕੱਲ ਲਗਾਏ ਤੇ ਅੱਜ ਸੁਬਾਹ ਫਿਰ ਬਾਦਲ ਕਾਫੀ ਜ਼ਿਆਦਾ ਹੋ ਗਏ ਸਨ। ਮੈਂ ਕਿਹਾ ਭਾਵੇਂ ਫਿਰ ਅੱਜ ਬਾਰਿਸ਼ ਪੈ ਜਾਏ, ਜਿੰਨੀ ਮਿਹਨਤ ਕਰਵਾਈ ਹੈ ਤੇ ਸਾਰੀ ਜਾਇਆ ਜਾਏ। ਲੇਕਿਨ ਹੋਣਾ ਤੇ ਉਂਝ ਹੀ ਹੁੰਦਾ ਨਾ ਜਿਵੇਂ ਅੱਲਾਹ ਪਾਕ ਨੂੰ ਜੀ ਮਨਜ਼ੂਰ ਹੋਵੇ। ਤੁਸੀਂ ਦੇਖ ਰਹੇ ਹੋਵੋਗੇ ਮੈਂ ਕਿੰਨੇ ਕਿੰਨੇ ਫਾਸਲੇ ਦੇ ਉੱਤੇ ਇਹਨੂੰ ਲਗਾ ਰਹੀ ਹਾਂ ਬੀਜ ਨੂੰ, ਤੇ ਸਿਰਫ ਇੱਕ ਇੱਕ ਦਾਣਾ। ਸੁਬਾਹ ਅਸੀਂ ਤਕਰੀਬਨ 10-12 ਔਰਤਾਂ ਮੰਗਵਾਈਆਂ, ਉਹਨਾਂ ਦੇ ਕੋਲੋਂ ਅਸੀਂ ਇਹ ਬੀਜ ਲਗਵਾਇਆ ਵਾਲੇ। ਤੁਹਾਨੂੰ ਦੱਸ ਚਲੀ ਗਏ ਓੜੇ ਮਰਵਾ ਲਈ ਦੀਆਂ, ਮਤਲਬ ਕਿ ਬੀਜ ਇੱਕ ਤੇ ਬੜੀ ਆਸਾਨੀ ਨਾਲ ਲੱਗ ਗਿਆ।
ਦੂਸਰਾ ਇਹਦੇ 'ਚ ਪਾਣੀ ਲਗਾਉਣਾ ਬੜਾ ਆਸਾਨ ਹੁੰਦਾ ਹੈ। ਫਿਰ ਉਸ ਤੋਂ ਬਾਅਦ ਫਲੀਆਂ ਨੂੰ ਤੋੜਨਾ ਬੜਾ ਈਜ਼ੀ, ਕਿਉਂਕਿ ਅਸੀਂ ਉਸ ਤੋਂ ਪਹਿਲੇ ਇੱਕ ਮੈਂ ਵਿਲਾਗ 'ਚ ਤੁਹਾਨੂੰ ਦੱਸਿਆ ਸੀ, ਅਸੀਂ ਸ਼ਲਜਮਾਂ ਦਾ ਵਿਲਾਗ ਬਣਾਇਆ ਤੇ ਉਹ ਸ਼ਲਜਮ ਅਸੀਂ ਲਗਾਏ ਤੇ ਉਸੇ ਦਿਨ ਜਿਹੜਾ ਨਾ ਸ਼ਾਮ ਟਾਈਮ ਬਾਰਿਸ਼ ਪੈ ਗਈ। ਉਹ ਸਾਰਾ ਫਿਰ ਇੰਨੀ ਮਿਹਨਤ ਅਸੀਂ ਕੀਤੀ ਸੀ ਤੇ ਉੱਪਰ ਅੱਲਾਹ ਪਾਕ ਦਾ ਕਰਮ ਰਿਹਾ ਕਿ ਬਿਹਤਰ ਹੀ ਹੋ ਗਏ ਨੇ, ਕਿਉਂਕਿ ਸ਼ਾਮ ਨੂੰ ਫਿਰ ਬਾਰਿਸ਼ ਪੈ ਗਈ ਸੀ, ਉਹ ਜ਼ਮੀਨ ਉੱਕਾ ਹੀ ਫਿਰ ਪਾਣੀ ਲਗਾ ਕੇ ਫਿਰ ਅੱਲਾਹ ਦੇ ਭਰੋਸੇ ਤੇ ਛੱਡਤੀ। ਹੁਣ ਜਿਸ ਤਰ੍ਹਾਂ ਦਾ ਸਾਡੇ ਨਸੀਬ 'ਚ ਉਹਦਾ ਰਿਜ਼ਕ ਹੋਇਆ, ਜਿਹੜਾ ਫਾਇਦਾ ਸਾਡੇ ਨਸੀਬ 'ਚ ਲਿਖਿਆ ਸਾਨੂੰ ਮਿਲ ਜਾਏਗਾ। ਮੇਰੇ ਪਿੱਛੇ ਤੁਹਾਨੂੰ ਇੱਕ ਪਿੰਡ ਨਜ਼ਰ ਆ ਰਿਹਾ ਹੈਗਾ, ਇਹ ਬੇਰਵਾਲਾ ਇਹਨੂੰ ਬੋਲੀ ਦਾ ਬੇਰਵਾਲਾ ਪਿੰਡ ਹੈ ਤੇ ਇਹ ਮੇਰੇ ਪਿੰਡ ਬਤਾਲਾ ਝੰਡਾ ਸਿੰਘ ਤੋਂ ਤਕਰੀਬਨ 1 ਕਿਲੋਮੀਟਰ ਦੇ ਫਾਸਲੇ ਤੇ। ਤੇ ਬਤਾਲਾ ਝੰਡਾ ਸਿੰਘ ਮੇਰਾ ਪਿੰਡ ਹੈ ਤੇ ਉਹਦੇ 1 ਕਿਲੋਮੀਟਰ ਦੇ ਡੇਰਾ ਸਾਡਾ, ਮਤਲਬ ਕਿ ਕਿਉਂਕਿ ਬੇਰਵਾਲਾ ਬਿਲਕੁਲ ਸਾਡੇ ਨਾਲ ਹੈ ਡੇਰੇ ਦੇ। ਅਸੀਂ ਐਡਾ ਜ਼ਿਆਦਾ ਨਹੀਂ ਨਾ ਲਗਾਈਦੇ, ਫਿਰ ਥੋੜੇ ਥੋੜੇ ਬੀਜ ਲਗਾਈਦੇ ਨੇ, ਮਤਲਬ ਕਿ ਇੰਨਾ ਜ਼ਿਆਦਾ ਕਦੀ ਲਗਾਉਣ ਦੀ ਜ਼ਰੂਰਤ ਨਹੀਂ ਪਈ ਕਿ ਆਪ ਲਗਾਈਏ। ਤੇ ਇਸ ਤੋਂ ਆਹਿਸਤਾ ਆਹਿਸਤਾ ਬੜੇ ਸਲੋ ਮੈਂ ਲਗਾ ਰਹੀ ਹਾਂ, ਲੇਕਿਨ ਜਿਹੜੀਆਂ ਔਰਤਾਂ ਮਤਲਬ ਲਗਾਉਂਦੀਆਂ ਨੇ ਲੱਗਦਾ ਕਿ ਉਹ ਬੜੀਆਂ ਐਕਸਪਰਟ ਹੁੰਦੀਆਂ ਨੇ ਇਸ ਚੀਜ਼ ਤੇ ਉਹ ਜ਼ਰਾ ਤੇਜ਼ੀ ਦੇ ਨਾਲ, ਇਸ ਤੋਂ ਵੀ ਤੇਜ਼ੀ ਨਾਲ ਲਗਾਉਂਦੀਆਂ ਨੇ। ਮੈਂ ਕੋਸ਼ਿਸ਼ ਤਾਂ ਕਰ ਰਹੀ ਹਾਂ ਕਿ ਮੈਂ ਵੀ ਤੇਜ਼ੀ ਨਾਲ ਲਗਾਵਾਂ, ਲੇਕਿਨ ਨਹੀਂ, ਓਨੀ ਤੇਜ਼ੀ ਦੇ ਨਾਲ ਨਹੀਂ ਲਗਾ ਪਾ ਰਹੀ। ਨਾਲ ਨਾਲ ਲਗਾਈ ਜਾਵਾਂਗੇ। ਝੁੱਗ ਲਗਾਣਾ ਕੋਈ ਏਡਾ ਆਸਾਨ ਕੰਮ ਨਹੀਂ ਹੈ ਤੇ ਮਾਸ਼ਾਅੱਲਾ ਕਾਫੀ ਤੁਸੀਂ ਦੇਖ ਰਹੇ ਹੋਵੋਗੇ ਕਿ ਕਾਫੀ ਲੰਬੀ ਹੈ ਤੇ ਮੈਂ ਤਕਰੀਬਨ ਅੱਧ 'ਚ ਪਹੁੰਚ ਗਈ ਹੋਈ ਹਾਂ ਲਗਾਉਂਦੇ ਲਗਾਉਂਦਿਆਂ। ਬੜੀ ਸਪੀਡ ਨਾਲ ਲਗਾ ਰਹੀ ਹਾਂ ਕਿ ਤਾਂ ਕਿ ਜਲਦੀ ਜਲਦੀ ਲਗਾ ਸਕਾਂ, ਕਿਉਂਕਿ ਟਾਈਮ ਬਹੁਤ ਕਮ ਹੈ, ਸ਼ਾਮ ਹੋਣ ਵਾਲੀ ਹੈ ਤੇ ਇਸ ਤੋਂ ਇਲਾਵਾ ਵੀ ਅਸੀਂ ਹੋਰ ਬੀਜ ਲਗਾਉਣੇ ਨੇ, ਫਿਰ ਉਸ ਤੋਂ ਬਾਅਦ ਪਾਣੀ ਲਗਾਉਣ ਦਾ ਵੀ ਇਰਾਦਾ ਹੈ ਕਿ ਫੌਰਨ ਜਿਹੜਾ ਨਾ ਪਾਣੀ ਲਗਾ ਦੀ। ਉਸ ਤੋਂ ਬਾਅਦ ਇਹ ਤਾਂ ਨਜ਼ਰ ਆ ਰਹੀ ਹੋਏਗੀ, ਇਹ ਜਿਹੜੀਆਂ ਇਹ ਬਣਾਏ ਹੋਏ ਨੇ ਵੱਟਾਂ ਜਿਹੀਆਂ ਬਣਾਈਆਂ ਹੋਈਆਂ ਨੇ, ਪਾਰਟੀਸ਼ਨ ਕੀਤੀ ਹੋਈ ਤਾਂ ਕਿ ਪਾਣੀ ਲਗਾਉਣ 'ਚ ਆਸਾਨੀ ਹੋਵੇ ਸਾਨੂੰ। ਅੱਛਾ ਨਾਜ਼ਰੀਨ, ਇਹ ਸਾਡੀ ਅੱਜ ਦੀ ਵੀਡੀਓ ਸੀ ਤੇ ਬਹੁਤ ਸ਼ੁਕਰੀਆ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਦਾ, ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਨ ਦਾ ਵੀ ਤੁਹਾਡਾ ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਜੀ ਖੁਸ਼ ਰੱਖੇ। ਇਨਸ਼ਾਅੱਲਾ ਬਹੁਤ ਜਲਦ ਫਿਰ ਕਿਸੇ ਨੈਕਸਟ ਵੀਡੀਓ 'ਚ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ, ਅੱਛੀ ਜੀ ਕੋਈ ਵੀਡੀਓ ਲੈ ਕੇ ਤੁਹਾਡੀਆਂ ਦੁਆਵਾਂ ਦੇ ਨਾਲ। ਤੇ ਸਾਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।